ਸਾਰਿਆਂ ਦਾ ਸ਼ੁਕਰੀਆ। ਭੱਟ ਸਾਹਿਬ ਨੇ ਪੂਰਾ ਟੱਬਰ ਹੀ, ਇਹਨਾਂ ਦਾ ਬੱਚਾ ਵੀ, ਇਹਨਾਂ ਦੀਆਂ ਧੀਆਂ ਵੀ, ਇਹਨਾਂ ਦੇ ਜਵਾਈ ਵੀ, ਇਹ ਇੱਕ ਐਸੀ ਤਹਿਰੀਕ ਚਲਾ ਰਹੇ ਨੇ ਕਿ ਸਾਰੇ ਪੰਜਾਬ ਨੂੰ ਇਕੱਠਾ ਕੀਤਾ ਹੈ। ਭੱਟ ਸਾਹਿਬ ਵਾਸਤੇ ਭਰਪੂਰ ਤਾੜੀਆਂ। ਸਾਡੀ ਭੈਣ ਵਾਈਸ ਚਾਂਸਲਰ ਬਹੁਤ ਵੱਡਾ ਉਹਦਾ, ਲੇਕਿਨ ਇਹਨਾਂ ਦਾ ਜ਼ਾਤੀ ਕਰੈਕਟਰ ਜਿਹੜਾ ਅਸਲ ਹੋਵੇ। ਜਿੱਥੇ ਖਲੋਤੇ ਨੇ ਪੰਜਾਬੀ ਦੀ ਗੱਲ ਪੇ ਕਰਦੇ ਨੇ, ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ। ਤੇ ਸਾਡੀਆਂ ਅਨੀਤਾ ਤੋਂ ਲੈ ਕੇ ਉਹ ਬੱਚੀ ਜਿਹੜੀ ਹੈ ਸਿਮਰਨ, ਉੱਥੋਂ ਤੱਕ ਸਾਰੀਆਂ ਵਿੱਚ ਸਾਡੀਆਂ ਭੈਣਾਂ ਆ ਜਾਂਦੀਆਂ ਨੇ, ਭਰਾ ਆ ਜਾਂਦੇ ਨੇ, ਬਜ਼ੁਰਗ ਆ ਜਾਂਦੇ ਨੇ। ਡਾਕਟਰ ਸਾਹਿਬ ਸਾਰਿਆਂ ਦਾ ਬੇਹੱਦ ਸ਼ੁਕਰੀਆ। ਕਈ ਵਾਰੀ ਨਾ ਮਾੜਾ ਕੰਮ ਵੀ ਚੰਗੇ ਰਿਜ਼ਲਟ ਦਿੰਦਾ ਹੈ। ਉਹ ਰਿਪੋਰਟ ਆਈ ਕਿ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਇਸ ਸੂਬੇ ਪੰਜਾਬ ਦੇ ਵਿੱਚ ਇਹਦੀ ਆਬਾਦੀ ਹੈ 12 ਕਰੋੜ 80 ਲੱਖ। ਇੱਕ ਜਗ੍ਹਾ ਪੰਜਾਬੀ ਇਕੱਠੇ ਨੇ 12 ਕਰੋੜ 80 ਲੱਖ। ਔਰ ਪੂਰੇ ਪਾਕਿਸਤਾਨ ਦੀ ਲਓ ਨਾ, ਕਿ ਗਿਣ ਰਹੇ ਸਨ ਸ਼ਾਇਦ ਦੁਨੀਆ 'ਚ 15 ਕਰੋੜ ਨੇ, ਪਾਕਿਸਤਾਨ ਇਕੱਲੇ ਵਿੱਚ 15 ਕਰੋੜ। ਯਾਨੀ ਪੂਰਾ ਸਾਡਾ ਜਿਹੜਾ ਰਣਜੀਤ ਸਿੰਘ ਦਾ ਪੰਜਾਬ ਸੀ ਨਾ, ਜਿਹੜਾ ਵੱਖਰਾ ਕਰ ਦਿੱਤਾ ਗਿਆ ਪਿਸ਼ੌਰ। ਕਦੇ ਸਾਡੀ ਕਲਾਸਿਕ ਵਿੱਚ ਵੇਖੋਗੇ ਨਾ, ਗਾਣਿਆਂ ਵਿੱਚ ਲਾਹੌਰ ਤੇ ਪਿਸ਼ੌਰ ਦੋਵੇਂ ਇਕੱਠੇ ਬੋਲੇ ਜਾਣਗੇ। ਉਹ ਵੱਖ ਕੀਤਾ ਗਿਆ, ਉਹ ਵੀ ਪੂਰਾ ਪੰਜਾਬ ਏ। ਸਾਸੀ ਪੂਰੇ ਗਿਣੀਏ ਪੰਜਾਬੀ ਦੇ, ਸਿਰਫ ਪਾਕਿਸਤਾਨ ਇਸ ਵੇਲੇ 15 ਕਰੋੜ ਪੰਜਾਬੀ। ਤੇ ਅਗਲੀ ਗੱਲ, ਸਾਰੇ ਹੀ ਸੁੱਤੇ। ਉਹ ਵੇ ਅਸਲ ਕੰਮ ਸਾਡਾ। ਤੇ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਸੀ ਉਹ ਕੀ ਸੀ ਕਿ ਸਾਡਾ ਐਜੂਕੇਸ਼ਨਲ ਸਿਸਟਮ ਤਬਾਹ ਹੋ ਗਿਆ ਉਰਦੂ ਦੀ ਵਜ੍ਹਾ ਨਾਲ, ਜਾਂ ਹੋਰ ਜ਼ਬਾਨਾਂ ਜਿਹੜੀਆਂ ਪੜ੍ਹਾਈਆਂ ਜਾਂਦੀਆਂ ਨੇ। ਇਹ ਰਿਪੋਰਟ ਯੂਨੈਸਕੋ ਦੀ ਹੈ। 1 ਸਾਲ ਦੇ ਵਿੱਚ 1 ਕਰੋੜ 80 ਲੱਖ ਬੱਚੇ ਸਕੂਲ ਛੱਡ ਗਏ, ਬਲਕਿ ਇਨਰੋਲ ਹੀ ਵੀ ਨਹੀਂ ਹੋਏ ਬਹੁਤ ਸਾਰੇ। ਤੇ ਜਿਹੜਾ ਨਿਕਲ ਜਾਂਦਾ ਹੈ ਜ਼ਬਾਨ ਦੀ ਮੁਸ਼ਕਲ ਦੀ ਵਜ੍ਹਾ ਨਾਲ, ਹੁੰਦਾ ਕੀ ਹੈ, ਜੇ ਉਹਨੇ ਸਾਲ 2 ਸਾਲ ਕੋਈ ਹੋਰ ਬੋਲੀ ਪੜ੍ਹੀ ਹੈ ਨਾ, ਤਾਂ ਉਹ ਨਾ ਉਹਨੂੰ ਉੱਥੇ ਕਣਕ ਦਾ ਲਫ਼ਜ਼ ਲੱਭਦਾ, ਨਾ ਉਹਨੂੰ ਹਲ ਦਾ, ਨਾ ਉਹਨੂੰ ਦੂਜੀਆਂ ਚੀਜ਼ਾਂ। ਉਹ ਫਿਰ ਇੱਕ ਵਾਰੀ ਅਨਪੜ੍ਹ ਦਾ ਅਨਪੜ੍ਹ। ਤੇ ਇਹ ਸਾਡੀ ਜਦੋਜਹਿਦ, ਪੰਜਾਬੀ ਜ਼ਬਾਨ ਤਹਿਰੀਕ ਹੋਵੇ, ਪੰਜਾਬ ਹਾਊਸ ਹੋਵੇ, ਜਿੱਥੇ ਤੁਸੀਂ ਬੈਠੇ ਹੋ, ਸਾਡੀਆਂ ਇਹ ਭੈਣਾਂ ਪੜ੍ਹਾਉਣ ਵਾਲੀਆਂ। ਔਰ ਜਿੱਥੇ ਜਿੱਥੇ ਮੈਂ ਇਹਨਾਂ ਦਾ ਇੱਕ ਹੋਰ ਗੱਲ ਯਾਦ ਮੈਨੂੰ ਆ ਗਈ ਹੈ ਕਿ ਇਹ ਪੰਜਾਬ ਯੂਨੀਵਰਸਿਟੀ ਹੋਵੇ, ਸਾਡਾ GC ਕਾਲਜ ਯੂਨੀਵਰਸਿਟੀ ਹੋਵੇ, ਤੇ ਲਾਹੌਰ ਵਿਮਨ ਯੂਨੀਵਰਸਿਟੀ, ਇਹਨਾਂ ਤਿੰਨਾਂ ਨੇ ਕੀਤਾ ਕੀ ਹੈ, ਗੁਰਮੁਖੀ ਨੂੰ ਵੀ ਕੰਪਲਸਰੀ ਕਰ ਦਿੱਤਾ ਹਾਇਰ ਐਜੂਕੇਸ਼ਨ ਦੇ ਵਿੱਚ। ਇਹ ਏਡਾ ਵੱਡਾ ਸਟੈਪ ਹੈ। ਇਹਦੇ ਤੇ ਬੰਦੇ ਮਰਦੇ ਸਨ। ਉਹ ਤੁਸੀਂ ਉਹਨਾਂ ਨੂੰ ਲੱਗਦਾ ਕਿ ਇਹ ਕੋਈ ਹਿੰਦੀ ਕੋਈ ਲਫ਼ਜ਼ ਜਾਂ ਕੀ ਹੈ, ਯਾਨੀ ਆਮ ਬੰਦੇ ਨੂੰ ਸਮਝ ਵੀ ਨਹੀਂ ਆਉਂਦੀ। ਤੇ ਏਡਾ ਵੱਡਾ ਬੋਲਡ ਸਟੈਪ ਲੈ ਕੇ ਇੱਥੇ ਭਾਜੀ ਫਿਰ ਕੰਮ ਕਰਨੇ ਪੈਂਦੇ ਨੇ। ਇੱਥੇ ਜਾਨਾਂ ਆਉਣ ਦੀ ਲਾਈਨ ਰੱਖਣੀਆਂ ਪੈਂਦੀਆਂ ਨੇ ਸਾਡੀਆਂ ਵੀ। ਯਾਨੀ ਇੰਤਹਾਈ ਤਕਲੀਫ ਦੇ ਦਿਨ ਅਸਾਂ ਦੇਖੇ ਨੇ। ਭੱਟ ਸਾਹਿਬ ਨੇ ਮੇਰਾ ਹਲਕ 50 ਵਾਰੀ ਇਹਨਾਂ ਉੱਤੇ ਵੀ ਕਾਤਲਾਨਾ ਹਮਲੇ ਤੇ ਬੇਸ਼ੁਮਾਰ ਕਈ ਵਾਰੀ ਇਹਨਾਂ ਜਾਨ ਬਚਾਈ, ਲੇਕਿਨ ਆਪਣੇ ਪੈਰਾਂ ਦੀ ਮਿੱਟੀ ਨਹੀਂ ਛੱਡਣੀ। ਇਹ ਪੰਜਾਬੀਆਂ ਦਾ ਦੇਖੋ, ਔਰ ਪੰਜਾਬਣਾਂ ਦਾ। ਅਸੀਂ ਅੱਜ ਪੰਜਾਬਣਾਂ ਨੂੰ ਵੀ ਯਾਦ ਰੱਖਣਾ, ਸਾਰਿਆਂ ਰਲ ਕੇ ਵਜਾਣਾ। ਅਕਬਰ ਸਾਡਾ ਬੈਠਾ ਗਾਜ਼ੀ ਸਿਆਲਕੋਟ ਤੋਂ ਆਇਆ, ਦੇਖੋ ਇਹ ਸਾਰੇ ਪੇ ਜੁੜਦੇ ਨੇ। ਅਸਾਂ ਬਚਾ ਲੈਣਾ ਪੰਜਾਬ ਨੂੰ ਤੇ ਪੰਜਾਬੀ ਨੂੰ, ਇਹ ਯਾਦ ਰੱਖਣਾ। ਇਹ ਤੁਸੀਂ ਸਾਡੇ ਜਿੱਥੇ ਜਿੱਥੇ ਵੀ ਬੈਠੇ ਹੋ, ਭਾਵੇਂ ਪਾਕਿਸਤਾਨ ਹੋਵੇ, ਇੰਡੀਆ ਹੋਵੇ, ਜਾਂ ਤੀਜਾ ਪੰਜਾਬ, ਉਹਦੇ ਵਿੱਚ ਅਸੀਂ ਸਾਰੇ ਹੀ ਸ਼ਾਮਲ ਹਾਂ। ਆਸਟ੍ਰੇਲੀਆ, USA, UK, ਪੂਰੇ ਸਾਡੇ ਭਾਵੇਂ ਅਫਰੀਕਨ ਕੰਟਰੀ ਹੋਣ। ਬਹੁਤ ਵਧੀਆ ਤਜਵੀਜ਼ਾਂ ਡਾਕਟਰ ਨਬੀਲਾ ਰਹਿਮਾਨ ਨੇ ਦਿੱਤੀਆਂ ਨਾ। ਅਸੀਂ ਕਿਸੇ ਇੱਕ ਨੁਕਤੇ ਤੇ ਇਕੱਠੇ ਹੋਣਾ। ਅਸੀਂ ਵੱਡੇ ਵੱਡੇ ਸਾਡੇ ਬਿਜ਼ਨਸਮੈਨ ਜਿਹੜੇ ਵੀ ਨੇ, ਜਾਂ ਹੋਰ ਵੀ ਸਾਡੇ ਜ਼ਿੰਦਗੀ ਦੇ ਮੁਖਤਲਿਫ ਖੇਤਰਾਂ ਦੇ ਵਿੱਚ ਰਲ ਕੇ ਪੰਜਾਬੀ ਬੋਲੀ ਨੂੰ, ਪੰਜਾਬੀ ਰਹਿਤਲ ਨੂੰ, ਔਰ ਸਾਰਾ ਕੁਛ ਜਿਹੜਾ ਸਾਡਾ ਵਿਰਸਾ ਹੈ, ਅਸੀਂ ਉਹਨੂੰ ਬਚਾਉਣਾ। ਮਾਂ ਬੋਲੀ ਜੇ ਭੁੱਲ ਜਾਓਗੇ, ਕੱਖਾਂ ਵਾਂਗੂ ਰੁੱਲ ਜਾਓ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ। ਨਾਲ ਹੀ ਮੈਂ ਐਲਾਨ ਵੀ ਕਰਨਾ ਚਾਹੁੰਦਾ ਕਿ ਇਹ ਜਿਹੜੀ ਤੁਸੀਂ ਵੀਡੀਓ ਵੇਖੀ ਹੈ, ਕਿਤਾਬ ਦੇ ਉੱਤੇ ਅਸੀਂ ਪ੍ਰਿੰਟ ਕਰ ਦਿੱਤਾ ਹੈ ਕਿ ਨਾਟ ਫਾਰ ਸੇਲ। ਉਹ ਫਰੀ ਕਿਤਾਬ ਹੈ। ਹਾਲਾਂ
ਔਰ ਜਿਹੜੀ ਅਸੀਂ ਰਿਲੀਜ਼ ਵੀ ਕਰਨਾ ਹੈ, ਉਹ ਤੁਹਾਡੇ ਲਈ ਕਾਪੀਆਂ ਮੌਜੂਦ ਨੇ। ਉਹ ਪਾਰਸ਼ਲੀ ਗੁਰਮੁਖੀ ਵਿੱਚ, ਜ਼ਿਆਦਾ ਹਿੱਸਾ ਉਹਦਾ ਸ਼ਾਮੁਖੀ ਵਿੱਚ। ਉਹ ਜਿਹੜਾ ਵੀ ਲੈਣਾ ਚਾਹੇ, ਖਾਸ ਤੌਰ ਤੇ ਜਿਨ੍ਹਾਂ ਦਾ ਕਿਸੇ ਕਾਲਜ ਨਾਲ, ਕਿਸੇ ਉਸ ਯੂਨੀਵਰਸਿਟੀ ਨਾਲ ਤਲਕ ਹੈ, ਉਹ ਉੱਥੇ ਅਗਰ ਕੋਈ ਰਖਵਾਉਣਾ ਚਾਹੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕੋਈ ਲੈ ਕੇ ਜਾਣਾ ਚਾਹੇ, ਸਾਡੇ ਪਟਿਆਲਾ ਪੰਜਾਬੀ ਯੂਨੀਵਰਸਿਟੀ, ਜਾਂ ਜਿਹੜਾ ਦੂਸਰੇ ਵੀ ਕਿਸੇ ਅਦਾਰੇ, ਭਾਸ਼ਾ ਵਿਭਾਗ, ਜਾਂ ਤੁਸੀਂ ਆਪਣੀ ਵੀ ਕੋਈ ਕਾਪੀ ਲੈਣਾ ਚਾਹੋਗੇ ਤੇ ਫ੍ਰੀ ਤੁਹਾਨੂੰ ਮਿਲੇਗੀ। ਜਿਵੇਂ ਡਾਕਟਰ ਗੁਰਦੀਪ ਜਿਹੜੇ ਨੇ, ਇਹ ਆਪਣਾ ਉੱਥੋਂ ਦਿੱਲੀ ਤੋਂ ਨੇ, ਤੇ ਇਹਨਾਂ ਸਾਰਿਆਂ ਦੇ ਫ੍ਰੀ ਮੌਜੂਦ ਹੈ। ਅਸੀਂ ਹੁਣ ਬੁਲਾਂਗੇ ਆਪਣੇ ਅਜ਼ੀਮ ਸ਼ੇਖਰ ਨੂੰ। ਜਿਵੇਂ ਇੱਥੇ ਅਸਾਂ ਪੰਜਾਬੀ ਕਾਨਫਰੰਸ ਜਿਹੜੀ ਇਹ ਬੜੀ ਕਾਮਯਾਬ ਕੀਤੀ ਹੈ, ਅਸਾਂ ਲੰਦਨ ਵਾਲੀ ਵੀ, ਔਰ ਇਹ ਸਿਲਸਿਲਾ ਜਾਰੀ ਰਹਿਣਾ ਹੈ। ਮੈਨੂੰ ਗੁਮਟਾਲਾ ਸਾਹਿਬ ਨੇ ਕਿਹਾ ਕਿ ਅੱਗੋਂ ਅਸੀਂ USA ਵਿੱਚ ਵੀ ਕਾਨਫਰੰਸ ਕਰਨੀ ਹੈ, ਤੇ ਅਸੀਂ ਇਸੇ ਤਰ੍ਹਾਂ ਹੀ ਇਹ ਮੇਲੇ ਲਾਉਂਦੇ ਰਹਿਣਾ ਹੈ ਤੇ ਪੂਰੀ ਦੁਨੀਆ 'ਚ ਪੰਜਾਬੀ ਦਾ ਨਾਂ ਰੋਸ਼ਨ ਕਰਨਾ ਹੈ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ।